Not even a glass pane broken. NSA rebuts reports on damage by Pakistan. फिर वो फॉरेन प्रेस ਨੂੰ ਚੈलेंज ਕਰ ਰਿਹਾ ਹੈ, show me one photograph, one image showing any Indian damage. ਸਾਨੂੰ ਇੱਕ ਫੋਟੋ ਤੁਸੀਂ ਦਿਖਾਓ ਜਿਹੜਾ ਤੁਸੀਂ ਪਾਕਿਸਤਾਨ ਦੇ 에ਅਰ ਬੇਸ ਜਿਹੜੇ ਨੇ ਤਬਾਹ ਕੀਤੇ ਨੇ ਉਹਦੀ। ਇਹ ਸਮਝਦੇ ਨੇ ਵੀ ਅਸੀਂ ਭਾਰਤ ਦੀ ਜਨਤਾ ਨੂੰ ਬੇਵਕੂਫ ਬਣਾ ਰਹੇ ਹਾਂ, ਉਹਨਾਂ ਤੇ ਕੰਟਰੋਲ ਕੀਤਾ ਹੋਇਆ। ਔਰ ਉਹਦੇ 'ਚ ਉਹਨੇ ਕਿਹਾ ਜੀ ਇੰਡੀਆ ਨੇ ਬੜਾ 7 ਮਈ ਨੂੰ ਬੜਾ ਕਲੋਜ਼, ਕਹਿੰਦੇ ਜੀ ਸਾਡਾ ਤਾਂ ਸਾਰਾ ਆਪਰੇਸ਼ਨ ਹੀ 23 ਮਿੰਟ ਦਾ ਸੀ। ਅਸੀਂ ਇੱਕ ਵੀ ਨਿਸ਼ਾਨਾ ਮਿਸ ਨਹੀਂ ਕੀਤਾ। ਅਸੀਂ ਬਿਲਕੁਲ ਸਾਨੂੰ ਪਤਾ ਸੀ ਵੀ ਅਸੀਂ ਕੀ ਕਰ ਰਹੇ ਹਾਂ। ਔਰ ਸਾਡੀਆਂ ਜਿਹੜੀਆਂ ਇੰਡੀਜਨਸ ਬਣਾਈਆਂ ਹੋਈਆਂ ਚੀਜ਼ਾਂ, ਬ੍ਰਹਮੋ ਮਿਸਲ, ਰਡਾਰ, ਇੰਟੈਗ੍ਰੇਟਿਡ 에ਅਰ ਕੰਟਰੋਲ ਤੇ ਕਮਾਂਡ ਟੈਕਨੋਲੋਜੀ, ਉਹਨਾਂ ਨੇ ਤਾਂ ਬੱਲੇ ਬੱਲੇ ਕਰਾ ਦਿੱਤੀ। ਔਰ ਅਸੀਂ 13 ਪਾਕਿਸਤਾਨ ਦੇ 에ਅਰ ਬੇਸ ਡਿਸਟਰੋਏ ਕਰ। ਇਹ ਠੀਕ ਹੈ ਵੀ ਇਸ ਵੇਲੇ ਜੇ ਹੁਣ RSS ਨੇ ਕੋਈ ਸਿਗਨਲ ਦਿੱਤਾ ਹੈ ਕਿ ਚੇਂਜ ਆਫ ਲੀਡਰਸ਼ਿਪ ਹੋਏ, ਇਹਦਾ ਮਤਲਬ ਇਹ ਹੈ ਕਿ ਵੀ ਹੁਣ ਇਹਨਾਂ ਦੀ ਕ੍ਰੈਡੀਬਿਲਿਟੀ ਖਤਮ ਹੋ ਚੁੱਕੀ ਹੈ। ਇਹ ਫੇਲ ਹੋ ਰਹੇ ਨੇ ਬੜੀ ਬੁਰੀ ਤਰ੍ਹਾਂ। ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਅਸੀਂ ਪਾਵਰ ਦੇ ਉੱਤੇ ਜਿਹੜਾ ਕੰਟਰੋਲ ਰੱਖਣਾ ਹੈ ਤੇ ਹੁਣ ਸਾਨੂੰ ਇਹਨਾਂ ਦੀ ਥਾਂ ਤੇ ਹੋਰ ਗਪੌੜ ਸੰਖ ਲਿਆਣੇ ਪੈਣਗੇ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਤੇ ਭਾਰਤ ਦੇ ਹਵਾਲੇ ਨਾਲ ਕਿ ਪਾਕਿਸਤਾਨ ਵਿਚਾਲੇ 4 ਰੋਜ਼ਾ ਜੰਗ ਵਿੱਚ ਭਾਰਤ ਨੇ ਬੁਰੀ ਤਰ੍ਹਾਂ ਕੁੱਟ ਖਾਧੀ ਹੈ। ਔਰ ਭਾਰਤ ਨੇ ਇਸ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਬਹੁਤ ਸਾਰੇ ਬਿਰਤਾਂਤ ਜਿਹੜੇ ਨੇ ਉਹ ਸਿਰਜੇ ਨੇ, ਪਰ ਇੰਟਰਨੈਸ਼ਨਲ ਲੈਵਲ ਤੇ ਉਹ ਬੁਰੀ ਤਰ੍ਹਾਂ ਫੇਲ ਹੋਇਆ। ਔਰ ਹੁਣ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਔਰ ਉਸ ਨੇ ਦਾਅਵਾ ਕੀਤਾ ਹੈ ਕਿ ਆਪਰੇਸ਼ਨ ਸਿੰਦੂਰ ਦੌਰਾਨ ਭਾਰਤ ਨੇ ਪਾਕਿਸਤਾਨ ਦੇ 13 에ਅਰ ਬੇਸ ਤਬਾਹ ਕੀਤੇ ਹਨ, ਜਦੋਂ ਕਿ ਪਾਕਿਸਤਾਨ ਵਾਲੇ ਭਾਰਤ ਦੀ ਕਿਸੇ ਇਮਾਰਤ ਦਾ ਸ਼ੀਸ਼ਾ ਵੀ ਨਹੀਂ ਤੋੜ ਸਕੇ। ਸੋ ਇਸ ਨੂੰ ਕਹਿੰਦੇ ਹਨ ਗਪੌੜ ਸੰਘ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਅੱਗੇ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਹੁਣ ਤਾਂ ਚਲੋ ਬਾਤਾਂ ਪਾਣ ਜਾਂ ਬੁਝਾਰਤਾਂ ਜਾਂ ਅਖਾਣਾਂ ਦਾ ਜ਼ਮਾਨਾ ਹੀ ਮੁੱਕ ਗਿਆ। ਹੁਣ ਤਾਂ ਹੱਥ ਨਾਲ ਲਿਖਣ ਨੂੰ ਵੀ ਪਾਸੇ ਰੱਖ ਕੇ AI ਵਾਲੇ ਹੀ ਟਾਈਪ ਕਰ ਦਿੰਦੇ ਨੇ, ਮੂੰਹੋਂ ਬੋਲਿਆ ਟਾਈਪ ਕਰਕੇ ਸਾਹਮਣੇ ਆ ਜਾਂਦਾ। ਪਰ ਜਿਹਨਾਂ ਜ਼ਮਾਨਿਆਂ ਦੇ ਵਿੱਚ ਬਿਸਤਰਿਆਂ 'ਚ ਬੈਠ ਕੇ ਬੱਚੇ ਜਾਂ ਸਿਆਣੇ ਵੀ ਗੁਫ਼ਤਗੂ ਕਰਦੇ ਸੀ ਸਰਦੀਆਂ ਦੇ ਦਿਨਾਂ ਜਾਂ ਦੂਜੇ, ਤੇ ਹੁੰਦਾ ਸੀ ਕਿ ਵੀ ਗੱਪ, ਇੱਕ ਨੇ ਕੀ ਗੱਪ ਮਾਰੀ ਦੂਜੇ ਨੇ ਕੀ ਮਾਰੀ, ਉਹ ਇਸ ਕਿਸਮ ਦੇ ਹੁੰਦੇ ਸੀ। ਜੇ ਇੱਕ ਨੇ ਕਿਹਾ ਕਿ ਜੀ ਮੇਰੇ ਬਾਬੇ ਦੇ ਜ਼ਮਾਨੇ 'ਚ ਸਾਡੀ ਇੰਨੀ ਵੱਡੀ ਹਵੇਲੀ ਸੀ ਕਿ ਉਸ ਦੇ ਵਿੱਚ ਜਿਹੜਾ ਹੈ ਉਹ ਸਾਰੀ ਦੁਨੀਆ ਸਮਾ ਸਕਦੀ ਸੀ। ਤੇ ਫਿਰ ਦੂਸਰੇ ਨੇ ਕਿਹਾ ਵੀ ਮੇਰੇ ਬਾਬੇ ਦੇ ਕੋਲ ਇੰਨੀ ਵੱਡੀ ਡਾਂਗ ਹੁੰਦੀ ਸੀ ਕਿ ਵੀ ਉਹ ਦੁਨੀਆ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਿਹਨੂੰ ਚਾਹੇ ਉਸ ਡਾਂਗ ਨਾਲ ਕੁੱਟ ਸਕਦਾ। ਤੇ ਤੀਜੇ ਨੇ ਉਹਨੂੰ ਪੁੱਛ ਲਿਆ ਕਿ ਵੀ ਇੰਨੀ ਡਾਂਗ ਰੱਖਦਾ ਕਿੱਦਾਂ ਸੀ? ਕਹਿੰਦਾ ਇਹਦੇ ਬਾਬੇ ਦੀ ਹਵੇਲੀ 'ਚ ਜਿਹੜੀ ਇਹਨੇ ਬਣਾਈ। ਸੋ ਮਤਲਬ ਗੱਲ ਇਹ ਇੱਕ ਢੰਗ ਦੇ ਨਾਲ ਸੀ ਵੀ ਇਹਨੂੰ ਇੱਕ ਗੱਪ ਹੈ, ਇੱਕ ਗਪੌੜ ਹੈ, ਤੇ ਉਹਦੇ 'ਚੋਂ ਫਿਰ ਜਿਹੜਾ ਗਪੌੜ ਛੱਡਣ ਦਾ ਹੀ ਮਾਹਿਰ ਹੋਏ ਉਹਦੇ ਬਾਰੇ ਫਿਰ ਹੁੰਦਾ ਸੀ ਵੀ ਇਹ ਗਪੌੜ ਸੰਖ ਹੈ। ਇਹ ਪੰਜਾਬੀ ਦੇ ਖੂਬਸੂਰਤ ਲਫ਼ਜ਼ ਨੇ। ਔਰ ਅੱਜ ਕੱਲ੍ਹ ਮੈਂ ਦੇਖਦਾ ਵੀ ਇੰਟਰਨੈਟ 'ਤੇ ਇੱਕ ਦੋ ਬੀਬੀਆਂ ਪੰਜਾਬੀ ਦੇ ਅਖਾਣ ਮੁਹਾਵਰੇ ਉਹਨਾਂ ਦੇ ਉੱਤੇ ਵੀ ਜਿਹੜੀਆਂ ਨੇ ਉਹ ਕਰਦੇ ਨੇ। ਦੈਟਸ ਵੈਰੀ ਇੰਟਰਸਟਿੰਗ ਕਿ ਵੀ ਕੁਝ ਚੀਜ਼ਾਂ ਜਿਹੜੀਆਂ ਵਕਤ ਦੇ ਨਾਲ ਓਵਰ, ਜਿਹਨੂੰ ਰਿਡੰਡੈਂਟ ਕਹਿੰਦੇ ਨੇ, ਕਿ ਲਫ਼ਜ਼ ਗਾਇਬ ਹੋ ਰਹੇ ਨੇ ਜਿਹੜੇ ਸਾਡੀਆਂ ਦਾਦੀਆਂ ਨਾਨੀਆਂ ਦੀ ਜਨਰੇਸ਼ਨ ਜਾਂ ਮਾਵਾਂ ਦੀ ਜਨਰੇਸ਼ਨ ਦੇ ਵੇਲੇ ਵੀ ਸੀ, ਉਹ ਕਿਤੇ ਨਾ ਕਿਤੇ ਜਿੱਥੇ ਅਸੀਂ ਦੋ ਧਾਰੀ ਤਲਵਾਰ ਕਹਿੰਦੇ ਹਾਂ ਇਹ ਸਾਰੇ ਸੋਸ਼ਲ ਮੀਡੀਆ ਨੂੰ, ਉੱਥੇ ਇੱਕ ਪਾਰਟ ਇਹ ਵੀ ਹੈ ਕਿ ਬਹੁਤ ਸਾਰਾ ਪਾਰਟ ਜਿਹੜਾ ਉਹ ਰਿਵਾਈਵਲ ਵੱਲ ਵੀ ਹੋ ਰਿਹਾ। ਹੁਣ ਇਹ ਗਪੌੜ ਸੰਖ ਦੀ ਜੇ ਉਦਾਹਰਣ ਦੇਣੀ ਹੋਏਗੀ ਆਉਣ ਵਾਲੇ ਪੀਰੀਅਡ 'ਚ, ਤੇ ਉਹਨੇ ਕਹਿਣਾ ਵੀ ਤੂੰ ਅਜੀਤ ਡੋਵਾਲ ਤੋਂ ਵੱਡਾ ਗਪੌੜ ਸੰਖ ਤੇ ਨਹੀਂ। ਹੁਣ ਇਹਨਾਂ ਨੇ RSS ਨੇ, BJP ਨੇ ਔਰ ਮੋਦੀ ਦੇ ਥੱਲੇ ਤਾਂ ਉਹਨਾਂ ਨੇ ਇਸ ਲੈਵਲ ਦੇ ਜਿਹੜੇ ਗਪੌੜ ਸੰਖ ਕ੍ਰੀਏਟ ਕਰ, ਮੋਦੀ ਤਾਂ ਹੈ ਹੀ ਸੀ ਜਾਂ ਅਮਿਤ ਸ਼ਾਹ ਉਹਨਾਂ ਦਾ, ਲੇਕਿਨ ਉਹ ਕਿਉਂਕਿ ਬਿਹਾਈਂਡ ਦਾ ਕਰਟਨ ਚਾਣਕਿਆ ਬਣਾਇਆ ਹੋਇਆ ਅਮਿਤ ਸ਼ਾਹ ਨੂੰ। ਹੁਣ ਅੱਜ ਕੱਲ੍ਹ ਤਾਂ ਇੱਕ ਨਵੀਂ ਡਿਬੇਟ ਭਾਰਤ ਦੇ ਵਿੱਚ ਚੱਲ ਰਹੀ ਹੈ। ਉਹਨਾਂ ਦੇ RSS ਦੇ ਮੁਖੀ ਜਿਹੜਾ ਸਰਸੰਘ ਚਾਲਕ, ਜਿਹਦੇ ਲਈ ਲਫ਼ਜ਼ ਹੈ ਮੋਹਨ ਭਾਗਵਤ, ਉਹਨੇ ਕਿਹਾ ਕਿ ਜੀ ਸਾਡਾ ਇਹ ਕ੍ਰਾਈਟੇਰੀਆ ਕਿ 75 ਸਾਲ ਦੀ ਉਮਰ 'ਚ ਜਿਹੜਾ ਹੈ ਉਹ
ਰਿਟਾਇਰ ਹੋਣਾ ਚਾਹੀਦਾ। ਹੁਣ ਉਹਦੇ ਆਪਣੇ ਵੀ 75 ਸਾਲ ਸਤੰਬਰ ਦੇ ਮਹੀਨੇ 'ਚ ਹੋ ਜਾਣੇ ਨੇ, ਤੇ ਮੋਦੀ ਵੀ ਜਿਹੜਾ ਸਤੰਬਰ ਦੇ ਮਹੀਨੇ 'ਚ ਹੀ 10 ਦਿਨਾਂ ਦਾ ਫਰਕ ਹੈ ਦੋਨਾਂ ਦਾ। ਇਹਨੇ ਮੋਹਨ ਭਾਗਵਤ ਨੇ ਪਹਿਲਾਂ ਹੋਣਾ ਹੈ ਤੇ ਉਹਨੇ ਦੂਜਾ ਹੋਣਾ ਹੈ। ਵਿੱਚ ਹੁਣ ਇੰਨੀ ਕਿ ਇਹਨਾਂ ਦੀ ਜਿਹੜਾ ਜਿਹਨੂੰ ਕਹਿੰਦੇ ਨੇ ਵੀ ਤੋਏ ਹੋਈ ਹੈ ਦੁਨੀਆ ਦੇ ਵਿੱਚ, ਕਿ ਅਮਿਤ ਸ਼ਾਹ ਨੇ ਵੀ ਕਿਸੇ ਗੈਦਰਿੰਗ ਦੇ ਵਿੱਚ ਇਹ ਕਿਹਾ ਕਿ ਮੇਰਾ ਵੀ ਜੀ ਹੁਣ ਸਿਆਸਤ ਤੋਂ ਜਿਹੜਾ ਉਹ ਭਰ ਗਿਆ ਲੱਗਦਾ, ਮੈਂ ਜਾ ਕੇ ਖੇਤੀਬਾੜੀ ਕਰਾਂ। ਸੋ ਉਸ ਤੋਂ ਇੱਕ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਵੀ ਇਹਨਾਂ ਦੀ ਜਿਹੜੀ ਹਰ ਪਾਸਿਓਂ ਫੇਲਿਅਰ ਜਿਹੜੀ ਆ, ਔਰ ਖ਼ਾਸ ਤੌਰ 'ਤੇ ਇਹ ਜਿਹੜਾ 4 ਰੋਜ਼ਾ ਪਾਕਿਸਤਾਨ ਦੇ ਨਾਲ ਮਿਸਲ ਡਰੋਨ ਵਾਰਫੇਅਰ ਹੋਈ, ਜਿਹਦੇ 'ਚ ਭਾਰਤ ਬੁਰੀ ਤਰ੍ਹਾਂ ਝੰਬਿਆ ਗਿਆ। ਉਹਨੇ ਝੰਬਣਾ ਲਫ਼ਜ਼ ਹੋਰ ਪੰਜਾਬੀ ਦਾ, ਕੁੱਟ ਤੱਕ 2-4 ਠੁੱਡੇ ਠੱਡੇ ਮਾਰ ਕੇ ਛੱਡ ਦੇਣਾ, ਉਹਨੂੰ ਵੀ ਕੁੱਟ ਕਹਿੰਦੇ ਨੇ, ਲੇਕਿਨ ਇਹ ਝੰਬਿਆ ਗਿਆ। ਔਰ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਬਿਰਤਾਂਤ ਸਿਰਜਣ ਤਾਂ ਕੋਈ ਕਸਰ ਨਹੀਂ ਛੱਡੀ। ਉਹਨਾਂ ਦਾ ਮੀਡੀਆ ਜਿਹੜਾ 600 ਚੈਨਲ ਉਹਨਾਂ ਦਾ ਬੈਠਾ ਹੋਇਆ, ਉਹ ਤਾਂ ਜਦੋਂ ਚੱਲ ਰਿਹਾ ਸੀ ਉਦੋਂ ਹੀ ਭਾਰਤੀ ਫੌਜ ਦਾ ਕਬਜ਼ਾ ਲਾਹੌਰ ਤੇ ਇਸਲਾਮਾਬਾਦ ਤੇ ਕਰਾਚੀ ਤੱਕ ਕਰਾਤਾ ਸੀ ਇਹਨਾਂ ਨੇ। ਜਿਸ ਤੋਂ ਬਾਅਦ ਉਹਨਾਂ ਦੀ ਕ੍ਰੈਡੀਬਿਲਿਟੀ ਤਾਂ ਪਹਿਲਾਂ ਹੀ ਨਹੀਂ ਸੀ। ਇੱਕ ਕਲਾਸ ਉਹਨਾਂ ਨੂੰ ਪਹਿਲਾਂ ਹੀ ਗੋਦੀ ਮੀਡੀਆ ਜਾਂ ਦਰਬਾਰੀ ਮੀਡੀਆ ਕਰਕੇ ਐਡਰੈਸ ਕਰਦੇ ਸੀ, ਪਰ ਉਸ ਤੋਂ ਬਾਅਦ ਤਾਂ ਬਿਲਕੁਲ ਇਹ ਸਾਬਤ ਹੋ ਗਿਆ ਕਿ ਵੀ ਇਹ ਤਾਂ, ਕਿਉਂਕਿ ਜ਼ਾਹਰ ਹੈ ਵੀ ਉਹ ਜੋ ਵੀ ਬਰੀਫ ਪੜ੍ਹ ਰਹੇ ਸੀ ਜਾਂ ਜੋ ਵੀ ਉਹਨਾਂ ਦੀਆਂ ਉਹ 3-3 ਫੁੱਟੀਆਂ ਐਂਕਰਾਂ 6-6 ਫੁੱਟ ਜਿਹੜੀਆਂ ਉਛਲ ਕੇ ਜੰਗ ਬਜਾ ਰਹੀਆਂ ਸੀ ਪਾਕਿਸਤਾਨ ਨਾਲ, ਉਹਨਾਂ ਨੂੰ ਇੰਨਾ, ਜਿਵੇਂ ਅਸੀਂ ਕਹਿੰਦੇ ਆ ਵੀ ਇੱਕ ਤਾਂ ਹੁੰਦਾ ਕਿ ਵੀ ਤੁਸੀਂ ਝੂਠ ਬੋਲਦੇ ਫਿਰ ਉੱਤੇ ਯਕੀਨ ਵੀ ਕਰਦੇ ਹੋ, ਉਹਨਾਂ ਨੂੰ ਸੱਚਮੁੱਚ ਉਹਨਾਂ ਦੀ ਜਿਹੜੀ ਪਲਾਨ ਜਿਸ ਢੰਗ ਦੇ ਨਾਲ ਉਹਨਾਂ ਨੇ ਫਾਲਸ ਫਲੈਗ ਪਹਿਲਗਾਮ ਕੀਤਾ 22 ਅਪ੍ਰੈਲ ਨੂੰ, ਔਰ 7 ਤਰੀਕ ਨੂੰ ਉਹਨਾਂ ਨੇ ਪਾਕਿਸਤਾਨ ਦੇ ਜਿਹੜੇ 9 ਟਿਕਾਣਿਆਂ ਦੇ ਉੱਤੇ ਹਮਲੇ ਦੇ ਨਾਲ ਸ਼ੁਰੂਆਤ ਕੀਤੀ। ਉਹਨਾਂ ਨੇ ਤਾਂ ਇਸ ਨੂੰ ਦਿਨ 2 ਦਿਨ ਦੀ ਕਾਰਵਾਈ ਸਮਝਿਆ ਸੀ ਕਿ ਵੀ ਇਹ ਤਾਂ ਅਸੀਂ ਇੱਥੇ ਕਰ ਦਿਆਂਗੇ ਉੱਥੇ ਕਰ ਦਿਆਂਗੇ, ਪਰ ਜਿਹੜੀ ਇਕੱਲੀ ਰੀਬਫ ਨਹੀਂ ਹੋਈ, ਜਿਹੜਾ ਕਾਊਂਟਰ ਹੋਇਆ ਪਹਿਲੇ ਝਟਕੇ ਜਿਹਨਾਂ ਦੇ ਰਾਫੇਲ 1 2 3 4 ਕਰਕੇ ਡਿਗੇ, ਸਾਰੀ 에ਅਰ ਫੋਰਸ ਗਰਾਊਂਡਡ ਹੋਈ, ਔਰ 2 ਦਿਨਾਂ ਦੇ ਵਿੱਚ ਜਿਹਨਾਂ ਦੀ ਬੱਸ ਹੋ ਗਈ। ਔਰ ਜੋ 18-19 ਵਾਰ ਟਰੰਪ ਕਹਿ ਚੁੱਕਾ ਕਿ ਭਾਈ ਮੈਂ ਜੰਗਬੰਦੀ ਕਰਵਾਈ, ਔਰ ਜ਼ਾਹਰ ਹੈ ਭਾਰਤ ਨੇ ਜਿਹੜਾ ਉਹ ਪਾਇਆ ਹੋਏਗਾ ਜਿਹੜਾ ਉਹ ਚੀਕ ਚਿਹਾੜਾ। ਔਰ ਇਸ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ ਰਾਫੇਲ ਦੇ ਸ਼ੇਅਰ ਵੀ ਡਿੱਗਦੇ ਨੇ, ਚਾਈਨੀਜ਼ ਬਿਲਟ ਜਿਹੜੀ ਚੀਜ਼ ਹੈ। ਔਰ ਹੁਣ ਜੇ ਭਾਰਤ ਦਾ ਡਿਪਟੀ ਫੌਜੀ ਚੀਫ ਇਹ ਕਹਿੰਦਾ ਜੀ ਕਿ ਅਸੀਂ ਜਿਹੜੀ ਇੱਕ ਦੇ ਖਿਲਾਫ ਨਹੀਂ ਸੀ, ਇਹਦੇ 'ਚ ਪਾਕਿਸਤਾਨ, ਚੀਨ ਔਰ ਤੁਰਕੀ 3 ਮਿਨੀਮਮ, ਉਹਦਾ ਮਤਲਬ ਹੈ ਕਿ ਮਿਨੀਮਮ ਤੋਂ ਬਿਯੋਂਡ ਕੋਈ ਹੋਰ ਵੀ ਸੀ ਇਹ ਸਾਰੇ ਦੇ ਥੱਲੇ। ਔਰ ਦੂਸਰੇ ਪਾਸੇ ਜਦੋਂ ਇਹ ਹੁੰਦਾ ਹੈ ਕਿ ਜੀ ਇਸ ਸਾਰੇ ਦੇ ਵਿੱਚ ਤਾਂ ਐਕਚੁਅਲੀ ਜਿਹੜਾ ਉਹ ਅਮਰੀਕਾ ਔਰ ਪੱਛਮੀ ਮੁਲਕਾਂ ਦੇ ਹਥਿਆਰਾਂ ਦਾ ਵੀਜ਼ਾ ਵੀ ਚਾਈਨੀਜ਼ ਹਥਿਆਰ ਇਹਦੀ ਪਰਖ, ਸੋ ਉਹ ਸਾਰੇ ਐਂਗਲ ਤਾਂ ਚੱਲ ਰਹੇ ਨੇ। ਭਾਰਤ ਨੇ ਆਪਣਾ ਲੰਬਾ ਚੌੜਾ ਡੈਲੀਗੇਸ਼ਨ ਵੀ ਭੇਜਿਆ, ਹੁਣ 8 MPs ਔਰ ਉਹ ਵੀ ਫੇਲਿਅਰ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਦੁਨੀਆ ਦੇ 193 ਮੁਲਕਾਂ 'ਚੋਂ, ਭਾਰਤ ਨੂੰ ਬਾਹਰ ਕੱਢ ਲਓ 192 ਮੁਲਕਾਂ 'ਚੋਂ, ਇੱਕ ਵੀ ਮੁਲਕ ਨੇ ਭਾਰਤ ਦੇ ਨਾਲ ਖਲੋ ਕੇ ਭਾਰਤ ਦੇ ਨੈਰੇਟਿਵ ਨੂੰ ਸਪੋਰਟ ਨਹੀਂ ਕੀਤਾ। ਨਾ ਤਾਂ ਪਹਿਲਗਾਮ ਨੂੰ ਉਹਨਾਂ ਨੇ ਕੋਈ ਦਹਿਸ਼ਤਗਰਦੀ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ। ਜਨਰਲ ਕੰਡੈਮਨੇਸ਼ਨ ਤਾਂ ਕੋਈ ਵੀ ਕਹੇਗਾ ਕਿਤੇ ਵੀ ਵਾਇਲੈਂਸ ਹੈ ਜੀ, ਬਿਲਕੁਲ ਨਹੀਂ ਹੋਣੀ ਚਾਹੀਦੀ, ਨਹੀਂ। ਉਹ ਤਾਂ ਜਿਵੇਂ ਇੱਕ ਨੇ ਕਿਹਾ, ਉਹਨੇ ਕਿਹਾ ਜੀ ਦੇਖੋ ਜਿਹੜਾ ਉਹ ਅਮਰੀਕਾ ਭਾਰਤ ਨੂੰ ਵੀ ਦੇ ਰਿਹਾ ਕਿ ਜੀ F-15 ਦੇ ਦਿੱਤਾ ਜਾਂ F-16 ਜਾਂ F-35 ਜਾਂ ਜੋ ਵੀ ਇਹਨਾਂ ਦਾ, ਪਾਕਿਸਤਾਨ ਨੂੰ ਵੀ ਦੇ ਦਿੱਤੇ, ਤੇ ਨਾਲੇ ਦੋਨਾਂ ਨੂੰ ਵੀ ਕਿਹਾ ਵੀ ਲੜਨਾ ਨਹੀਂ, ਤੁਸੀਂ ਲੜਨਾ ਨਹੀਂ। ਉਹ ਕਹਿੰਦੇ ਬਈ ਇਹ ਜਿਹੜੇ ਨੇ ਉਹ ਕੋਈ ਗਾਜਰਾਂ ਲਿਆਉਣ ਲਈ ਨਹੀਂ ਖੇਤਾਂ ਤੋਂ, ਜੇ ਤੁਸੀਂ F-16 ਔਰ ਦੂਜੇ ਕਰੋਗੇ। ਸੋ ਜ਼ਾਹਰ ਹੈ ਕਿ ਵੀ ਇਹ ਜਦੋਂ ਵੀ ਕੋਈ ਟਕਰਾਅ ਹੋ ਰਿਹਾ ਹੁੰਦਾ, ਉਹ ਜਿਵੇਂ ਕਿਸੇ ਨੇ ਕਿਹਾ ਵੀ ਅਮਰੀਕਾ ਨੇ ਜਿਹੜੇ B-2 ਬੋਂਬਰਸ 30,000 ਪਾਉਂਡ ਵਾਲੇ ਜਿਹੜੇ ਈਰਾਨ ਦੀਆਂ 3 ਨਿਊਕਲੀਅਰ ਫੈਸਿਲਿਟੀਜ਼ ਤੇ ਜਿਨ੍ਹਾਂ ਰਾਹੀਂ ਹਮਲਾ ਕੀਤਾ ਗਿਆ, ਉਹ ਨੁਕਸਾਨ ਕਰਨ ਲਈ ਥੋੜ੍ਹੀ ਸੀ, ਉਹ ਤਾਂ ਉਹਨਾਂ ਨੇ ਆਪਣਾ B-2 ਜਾਂ B-32 ਜੋ ਵੀ ਹੈ ਉਹ ਵੇਚਣ ਦੇ ਲਈ ਸੀ, ਦੱਸਣ ਦੇ ਲਈ ਜੀ ਦੇਖੋ ਇੰਨੇ ਪਾਵਰਫੁਲ ਬੰਬ ਨੇ। ਸੋ ਇਹ ਆਪਣੀ ਥਾਂ ਪਰ ਹੁਣ ਕਿਉਂਕਿ ਜਿਹੜੀ ਡੋਮੈਸਟਿਕ ਕਰਾਊਡ ਨੂੰ ਭਾਰਤ ਦੇ ਇਹ BJP ਜਾਂ ਹਿੰਦੂਤਵਾ ਵਾਲੇ ਅਨਲਿਮਿਟਿਡ ਟਾਈਮ ਤੋਂ ਬ੍ਰੇਨ ਵਾਸ਼ ਕਰ ਰਹੇ ਨੇ, ਜਿਹਦੇ ਥੱਲੇ ਪਾਵਰ ਦੇ ਵਿੱਚ ਆਏ। ਹੁਣ ਇੱਕ ਪਾਸੇ ਉਹਨਾਂ ਦੇ ਵਿੱਚ ਵੀ ਇਹ ਸ਼ੱਕ ਪੈਦਾ ਹੋ ਗਿਆ ਕਿਉਂਕਿ ਨੈਰੇਟਿਵ ਵਿਕਿਆ ਨਹੀਂ ਕਿਤੇ ਵੀ, ਔਰ ਨਤੀਜੇ ਦੇ ਤੌਰ ਤੇ ਮੋਦੀ ਤਾਂ ਬਾਹਰ ਹੀ ਰਿਹਾ, ਇੱਥੇ ਚਲਾ ਗਿਆ, ਉੱਥੋਂ ਇਨਾਮ ਲੈ ਲਿਆ, ਇੱਥੋਂ ਲੈ ਲਿਆ। ਹੁਣ ਉਹਨਾਂ ਨੇ ਜਿਹੜਾ ਆਪਣਾ ਵੱਡਾ ਮਹਾਰਥੀ ਹੈ
ਜਿਹੜਾ ਇਨਫੈਕਟ ਮਾਸਟਰਮਾਈਂਡ ਹੈ ਇਸ ਕਿਸਮ ਦੇ ਸਾਰੇ ਡਰਟੀ ਜਿਹੜੀਆਂ ਇੰਟੈਲੀਜੈਂਸ ਆਪਰੇਸ਼ਨਸ ਨੇ ਜਾਂ ਟੂ ਸਮ ਐਕਸਟੈਂਟ ਮਿਲਟਰੀ ਅਜੀਤ ਡੋਵਾਲ ਜਦੋਂ 2014 ਚ ਮੋਦੀ ਪ੍ਰਾਈਮ ਮਿਨਿਸਟਰ ਬਣਦਾ ਹੈ ਤੇ ਪਹਿਲਾ ਜਿਹੜਾ ਫਾਈਲ ਦੇ ਉੱਤੇ ਦਸਤਖਤ ਕੀਤਾ ਸੀ ਉਹ ਅਜੀਤ ਡੋਵਾਲ ਨੂੰ ਲਿਆਉਣ ਲਈ ਸੀ, ਇਹੀ ਹੁਣ ਵੀ ਕੀਤਾ। ਸੋ ਇਹ ਤਿੰਨੋਂ ਦੀ ਜਦੋਂ ਅਸੀਂ ਇਹ ਤਿਕੜੀ ਕਹਿੰਦੇ ਹਾਂ ਅਮਿਤ ਸ਼ਾਹ, ਮੋਦੀ ਔਰ ਅਜੀਤ ਡੋਵਾਲ ਦੀ, ਇਹਨਾਂ ਤਿੰਨਾਂ ਦੇ ਵਿੱਚ ਜੋ ਕੁਛ ਹੈ ਸ਼ਾਇਦ ਹੁਣ ਨਾਗਪੁਰ ਇਹਨਾਂ ਦੇ ਹੈੱਡਕੁਆਟਰ ਵਾਲਿਆਂ ਨੂੰ ਵੀ ਸਮਝ ਆਣੀ ਸ਼ੁਰੂ ਹੋਈ ਕਿ ਵੀ ਇਸ ਤਿਕੜੀ ਨੇ ਮਰਵਾ ਦਿੱਤਾ। ਇਸ ਲਈ ਜੇ 75 ਸਾਲਾਂ ਦੀ ਗੱਲ ਮੋਹਨ ਭਾਗਵਤ ਨੇ ਕੀਤੀ ਹੈ ਤੇ ਅਮਿਤ ਸ਼ਾਹ ਵੀ ਜਿਹੜਾ ਉਹਨੂੰ ਖੇਤੀਬਾੜੀ ਨਜ਼ਰ ਆ ਗਈ ਕਿ ਵੀ ਉਹ ਜਿਹੜਾ ਗੈਂਡੇ ਦਾ ਬੱਚਾ ਜਿਹੜਾ ਉਹ ਖੇਤੀਬਾੜੀ ਕਰੇਗਾ, ਹਲ ਚਲਾਏਗਾ ਜਾ। ਲੇਕਿਨ ਅਜੀਤ ਡੋਵਾਲ ਜਿਹੜਾ ਇਹਨਾਂ ਨੇ ਉਤਾਰਿਆ ਉਹਨੇ ਤਾਂ ਬਾਕੀਆਂ ਦੇ ਵੀ ਝੂਠ ਦੀਆਂ ਹੱਦਾਂ ਜਿਹੜੀਆਂ ਨੇ ਉਹ ਸਾਰੀਆਂ ਕ੍ਰਾਸ ਕੀਤੀਆਂ। ਔਰ ਇਹ ਓਕੇਜ਼ਨ ਹੈ ਮੈਡਰਾਸ ਦੇ ਵਿੱਚ 62nd ਕਨਵੋਕੇਸ਼ਨ IIT ਦੀ। ਹੁਣ ਪਹਿਲੀ ਗੱਲ ਤਾਂ ਇਹ IIT ਨਾਲ ਇਹਦਾ ਕੀ ਸੰਬੰਧ ਹੈ, ਪਰ ਕਨਵੋਕੇਸ਼ਨ ਜਦੋਂ ਉਹਨਾਂ ਨੇ ਕੋਈ ਨਾ ਕੋਈ ਇਸ ਕਿਸਮ ਦਾ ਕਰਨਾ ਹੈ ਤਾਂ ਬਿਗਰ ਪਲੇਨ ਤੋਂ। ਔਰ ਉਹਦੇ 'ਚ ਜੋ ਉਹਨੇ ਕਿਹਾ ਇਹਨਾਂ ਦਾ ਅੱਜ ਸਾਰਾ ਮੀਡੀਆ ਉਹਨੇ ਅਜੀਤ ਡੋਵਾਲ ਦੀ ਇਸ ਨੂੰ ਹੈਡਲਾਈਨ ਬਣਾਇਆ, ਨਾਟ ਈਵਨ ਏ ਗਲਾਸ ਪੇਨ ਬ੍ਰੋਕਨ NSA ਰਿਬਟਸ ਰਿਪੋਰਟਸ ਔਨ ਡੈਮੇਜ ਬਾਈ ਪਾਕਿਸਤਾਨ। ਉਹ ਕਹਿੰਦਾ ਅਜੀਤ ਡੋਵਾਲ ਜਦੋਂ ਤੁਸੀਂ ਉਹਦੀ ਸਟੇਟਮੈਂਟ ਦੇਖੋਗੇ ਤਾਂ ਲੱਗੇਗਾ ਕਿ ਬਈ ਇਹ ਜਿਹੜੀ ਝੂਠ ਦੀ ਦੇਵੀ ਹੈ ਉਹ ਵੀ ਕਹਿੰਦੀ ਹੋਣੀ ਆ ਵੀ ਮੈਂ ਆਪਣਾ ਤਾਜ ਜਿਹੜਾ ਨਾ ਹੁਣ ਮੈਂ ਸੰਨਿਆਸ ਲੈ ਲਾਂ ਤਾਂ ਅਜੀਤ ਡੋਵਾਲ ਦੇ ਸਿਰ ਤੇ ਧਰ ਦਿਆਂ। ਉਹਦੇ 'ਚ ਉਹ ਇਹ ਕਹਿ ਰਿਹਾ ਕਿ ਵੀ ਇਹ ਜਿਹੜਾ ਫੋਰਨ ਮੀਡੀਆ ਨੇ ਰਿਪੋਰਟ ਕੀਤਾ ਹੈ ਕਿ ਜੀ ਇੰਡੀਆ ਦਾ ਇਹ ਨੁਕਸਾਨ ਹੋਇਆ ਪਾਕਿਸਤਾਨ ਵੱਲੋਂ, ਉਹ ਹੋਇਆ ਇਹ ਜਿਹੜਾ ਆਪਰੇਸ਼ਨ ਸੰਦੂਰ ਦੇ ਦੌਰਾਨ, ਇਹ ਬਿਲਕੁਲ ਗਲਤ ਹੈ। ਸਾਡੇ 9 ਅਸੀਂ ਟਿਕਾਣਿਆਂ ਦੇ ਉੱਤੇ ਜਿਹੜਾ ਟੈਰਰ ਟਾਰਗੇਟ ਜਿਹੜਾ ਅਸੀਂ ਹਮਲਾ ਕੀਤਾ ਪਿਨ ਪੁਆਇੰਟ ਐਕੂਰੇਸੀ ਦੇ ਨਾਲ ਕੀਤੇ। ਔਰ ਪਾਕਿਸਤਾਨ ਨੇ ਈਵਨ ਜੋ ਵੀ ਇੱਧਰ ਕੀਤਾ ਉਹਦੇ ਨਾਲ ਸਾਡੇ ਕਿਸੇ ਬਿਲਡਿੰਗ ਦਾ ਸ਼ੀਸ਼ਾ ਵੀ ਨਹੀਂ ਟੁੱਟਿਆ। ਨਾਟ ਈਵਨ ਏ ਗਲਾਸ ਪੇਨ ਵਾਸ ਡੈਮੇਜਡ ਔਨ ਇੰਡੀਅਨ ਸੋਇਲ। ਫਿਰ ਉਹ ਫੋਰਨ ਪ੍ਰੈਸ ਨੂੰ ਚੈਲੰਜ ਕਰ ਰਿਹਾ, ਸ਼ੋ ਮੀ ਵਨ ਫੋਟੋਗ੍ਰਾਫ ਵਨ ਇਮੇਜ ਸ਼ੋਇੰਗ ਐਨੀ ਇੰਡੀਅਨ ਡੈਮੇਜ। ਸਾਨੂੰ ਇੱਕ ਫੋਟੋ ਤੁਸੀਂ ਦਿਖਾਓ ਜਿਹੜਾ ਤੁਸੀਂ ਪਾਕਿਸਤਾਨ ਦੇ 에ਅਰ ਬੇਸ ਜਿਹੜੇ ਨੇ ਤਬਾਹ ਕੀਤੇ ਨੇ, ਉਹਦੀ ਤੁਸੀਂ ਸਟੇਟਮੈਂਟ 'ਚ ਦੇਖੋਗੇ ਤੇ ਉਹਦੇ 'ਚ ਕਹਿ ਰਿਹਾ ਕਿ ਜੀ ਸ਼ੋ ਮੀ one photograph, one image showing any Indian damage, even a glass pane, ਕਿ ਸ਼ੀਸ਼ਾ ਵੀ ਟੁੱਟਾ ਹੋਏ ਔਰ ਅਸੀਂ ਉਹਨੇ ਕੁਝ ਵੀ ਨਹੀਂ ਹੋਇਆ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਅਸੀਂ ਇਹ ਨਿਊਯਾਰਕ ਟਾਈਮਜ਼ ਔਰ ਦੂਜਿਆਂ ਨੇ ਐਵੇਂ ਹੀ ਰਿਪੋਰਟਿੰਗ ਕੀਤੀਆਂ। ਇਹ ਸਾਰੇ ਵਿਦ ਸਬੂਤਾਂ ਦੇ ਕਰਨ ਵਾਲੇ ਨੇ, ਇਹਨਾਂ ਦੀਆਂ ਸੈਟੇਲਾਈਟਸ ਨੇ ਦੋਵੇਂ ਪਾਸੇ ਦੇਖੇ ਹੈ। ਉਸ ਤੋਂ ਬਾਅਦ ਇਹ ਸਮਝਦੇ ਨੇ ਵੀ ਅਸੀਂ ਭਾਰਤ ਦੀ ਜਨਤਾ ਨੂੰ ਬੇਵਕੂਫ ਬਣਾ ਰਹੇ ਹਾਂ, ਉਹਨਾਂ 'ਤੇ ਕੰਟਰੋਲ ਕੀਤਾ ਹੋਇਆ। ਔਰ ਉਹਦੇ 'ਚ ਉਹਨੇ ਕਿਹਾ ਜੀ ਇੰਡੀਆ ਨੇ ਬੜਾ 7 ਮਈ ਨੂੰ ਬੜਾ ਕਲੋਜ਼, ਕਹਿੰਦੇ ਜੀ ਸਾਡਾ ਤਾਂ ਸਾਰਾ ਆਪਰੇਸ਼ਨ ਹੀ 23 ਮਿੰਟ ਦਾ ਸੀ। ਅਸੀਂ 1:05 ਤੇ ਅਟੈਕ ਸ਼ੁਰੂ ਕੀਤੇ, 1:28 ਤੱਕ ਅਸੀਂ ਕੰਪਲੀਟ ਕਰ ਚੁੱਕੇ ਸੀ ਔਰ ਅਸੀਂ ਜਿਹੜੀਆਂ ਟੈਰਰਿਸਟ ਲੋਕੇਸ਼ਨ ਸੀ ਡੀਪ ਇਨਸਾਈਡ ਪਾਕਿਸਤਾਨੀ ਟੈਰੀਟਰੀ ਉਹਨਾਂ ਨੂੰ ਹਿੱਟ ਕੀਤਾ। ਔਰ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਵੀ ਨਿਸ਼ਾਨਾ ਮਿਸ ਨਹੀਂ ਕੀਤਾ। ਅਸੀਂ ਬਿਲਕੁਲ, ਸਾਨੂੰ ਪਤਾ ਸੀ ਵੀ ਅਸੀਂ ਕੀ ਕਰ ਰਹੇ ਹਾਂ। ਔਰ ਸਾਡੀਆਂ ਜਿਹੜੀਆਂ ਇੰਡੀਜਨਸ ਬਣਾਈਆਂ ਹੋਈਆਂ ਚੀਜ਼ਾਂ, ਬ੍ਰਹਮੋ ਮਿਸਲ, ਰਡਾਰ, ਇੰਟੈਗ੍ਰੇਟਿਡ 에ਅਰ ਕੰਟਰੋਲ ਤੇ ਕਮਾਂਡ ਟੈਕਨੋਲੋਜੀ, ਉਹਨਾਂ ਨੇ ਤਾਂ ਬੱਲੇ ਬੱਲੇ ਕਰਾ ਦਿੱਤੀ। ਔਰ ਅਸੀਂ 13 ਪਾਕਿਸਤਾਨ ਦੇ 에ਅਰ ਬੇਸ ਡਿਸਟਰੋਏ ਕਰਤੇ, ਹੱਦ ਹੋ ਗਈ। ਔਰ ਫਿਰ ਉਹਨਾਂ ਦੇ ਉਹ ਨਾਂ ਵੀ ਗਿਣਾ ਰਿਹਾ, ਉਹ ਸਰਗੋਦਾ ਸੀ, ਰਹੀਮ ਯਾਰ ਖਾਨ ਸੀ, ਚਕਲਾਲਾ ਸੀ, ਭੁਲਾਰੀ ਸੀ। ਉਹਦੇ 'ਚ ਪਾਕਿਸਤਾਨ ਦੇ 에ਅਰਬੋਰਨ ਵਾਰਨਿੰਗ ਸਿਸਟਮ ਤੇ ਕੰਟਰੋਲ ਸਿਸਟਮ ਲੱਗੇ ਹੋਏ ਸੀ। ਅਸੀਂ ਉਹਨਾਂ ਨੂੰ ਹਮਲੇ 9 ਹੋਏ, 13 에ਅਰ ਬੇਸ ਡਿਸਟਰੋਏ ਕੀਤੇ। ਹੁਣ ਤੁਸੀਂ ਇਹ ਤੋਂ ਹੀ ਅੰਦਾਜ਼ਾ ਲਾਓ ਵੀ ਝੂਠ ਬੋਲਣ ਲੱਗੇ ਇੰਨਾ ਹੀ ਕਹਿ ਲਓ ਕਿ ਜੀ 13 ਹਮਲਿਆਂ 'ਚ ਅਸੀਂ 13 ਕੀਤੇ ਜਾਂ ਹਮਲੇ 9 ਨੇ ਜਾਂ 9 ਬੇਸ ਡਿਸਟਰੋਏ ਕੀਤੇ। ਉਹ ਇਹ ਕਹਿ ਰਿਹਾ, ਹੀ ਸੈਡ ਸੈਟੇਲਾਈਟ ਇਮੇਜਸ clearly showed that 13 air bases in Pakistan were destroyed in strikes carried out before and after May 10। ਉਹ ਫਿਰ ਉਹਨੇ ਸਾਰੇ ਨਾਂ ਗਣਾਏ ਨੇ। ਫਿਰ ਉਹਨੇ ਕਿਹਾ ਜੀ ਇਹ ਹੈ ਸਾਡੀ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਅਸੀਂ ਡਿਵੈਲਪ ਕੀਤੀ ਹੈ, ਇੰਡੀਜਨਸ ਟੈਕਨੋਲੋਜੀ। ਵੀ ਆਰ ਪ੍ਰਾਊਡ ਆਫ ਸਿਸਟਮਸ ਲਾਈਕ ਬ੍ਰਹਮੋਸ ਐਂਡ ਅਵਰ ਬੈਟਲਫੀਲਡ ਸਰਵੇਲੈਂਸ ਕੈਪੇਬਿਲਿਟੀਜ਼। ਔਰ ਫਿਰ ਉਹਨੇ ਉਹਨਾਂ ਨੂੰ IIT ਵਾਲਿਆਂ ਨੂੰ ਕਿਹਾ ਕਿ ਜੀ ਹੁਣ ਤੁਹਾਡੇ ਸਾਹਮਣੇ ਚੈਲੰਜ ਹੈ, ਤੁਸੀਂ ਫਿਊਚਰ ਦੀ ਟੈਕਨੋਲੋਜੀ ਬਣਾਓ ਔਰ ਦੂਸਰੀ ਬਣਾਓ। ਦੇਖੋ ਸਾਡੇ ਬ੍ਰਹਮਾਸ ਔਰ ਦੂਸਰਿਆਂ ਨੇ ਕਿਆ ਕਮਾਲ ਕੀਤਾ। ਹੁਣ ਇਹਦੇ 'ਤੇ ਤਾਂ ਕਮੈਂਟ ਕਰਦੇ ਆ ਵੀ ਸੰਗ ਆਉਂਦੇ ਆ, ਜਿਹਨੂੰ ਕਹਿੰਦੇ ਨੇ ਕਿ ਵੀ ਹੱਦ ਹੋ ਗਈ ਹੈ, ਹੱਦ ਹੋ ਗਈ। ਜੀ ਡਾਕਟਰ ਸਾਹਿਬ,
ਹਾਂ ਵੀ ਕਿਸ ਹੱਦ ਤੱਕ ਜਾ ਕੇ, ਪਰ ਤੁਸੀਂ ਇੱਕ ਪਾਸੇ ਤਾਂ ਹੁੰਦਾ ਹੈ ਵੀ ਝੂਠ ਔਰ ਗਪੌੜ ਤੇ ਦੂਜਾ ਹੈ ਹੀ ਹੈ, ਪਰ ਉਹਨਾਂ ਲੋਕਾਂ ਵੱਲ ਦੇਖੋ ਜਿਨ੍ਹਾਂ ਨੂੰ ਇਹ ਗਵਰਨ ਕਰਦੇ ਨੇ, ਜਿਨ੍ਹਾਂ ਦੇ ਸਿਰ ਤੇ ਬੈਠੇ ਹੋਏ ਨੇ, ਔਰ ਉਹਨਾਂ 'ਚ ਕਿੰਨਾ ਇਹ ਠੀਕ ਹੈ ਵੀ ਇਸ ਵੇਲੇ ਜੇ ਹੁਣ RSS ਨੇ ਕੋਈ ਸਿਗਨਲ ਦਿੱਤਾ ਹੈ ਕਿ ਚੇਂਜ ਆਫ ਲੀਡਰਸ਼ਿਪ ਹੋਏ, ਇਹਦਾ ਮਤਲਬ ਇਹ ਹੈ ਕਿ ਵੀ ਹੁਣ ਇਹਨਾਂ ਦੀ ਕ੍ਰੈਡੀਬਿਲਿਟੀ ਖਤਮ ਹੋ ਚੁੱਕੀ ਹੈ, ਇਹ ਫੇਲ ਹੋ ਰਹੇ ਨੇ ਬੜੀ ਬੁਰੀ ਤਰ੍ਹਾਂ, ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਅਸੀਂ ਪਾਵਰ ਦੇ ਉੱਤੇ ਜਿਹੜਾ ਕੰਟਰੋਲ ਰੱਖਣਾ ਹੈ ਤੇ ਹੁਣ ਸਾਨੂੰ ਇਹਨਾਂ ਦੀ ਥਾਂ ਤੇ ਹੋਰ ਗਪੌੜ ਸੰਖ ਲਿਆਣੇ ਪੈਣਗੇ, ਔਰ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਵੀ ਕੀ ਹੈ। ਪਰ ਇਹ ਹੁਣ ਉਹਨਾਂ ਨੇ ਇਸ ਵੱਡੇ ਗਪੌੜ ਸੰਖ ਨੂੰ ਆਪਣਾ ਨਵਾਂ ਬਿਰਤਾਂਤ ਦੇ ਲਈ ਉਤਾਰਿਆ, ਪਰ ਇਹ ਤਾਂ ਬਿਲਕੁਲ ਹੀ ਜਿਹਨੂੰ ਕਹਿੰਦੇ ਨੇ ਕਿ ਵੀ ਇਹਦੀ ਪਹਿਲੀ ਜਿਹੜੀ ਟੇਕ ਹੈ ਉਹੀ ਪੂਰੀ ਤਰ੍ਹਾਂ ਹਾਸੋਹੀਣੀ ਸਾਬਤ ਹੋ ਰਹੀ ਹੈ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।